ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ। ਅਸੀਂ ਕਰਮਾਂ ਵਾਲੇ ਆ ਜੀ, ਅਸੀਂ ਖਾਨ ਸਾਹਿਬ ਨੂੰ ਸੁਣਦੇ ਆ, ਬਹੁਤ ਵੱਡੀ ਗੱਲ ਹੈ। ਨਹੀਂ ਪਤਾ ਨਹੀਂ ਜ਼ਿੰਦਗੀ ਜੇ ਖਾਨ ਸਾਹਿਬ ਜ਼ਿੰਦਗੀ 'ਚ ਇਹਨਾਂ ਨੂੰ ਨਾ ਸੁਣਦੇ ਸ਼ਾਇਦ ਜ਼ਿੰਦਗੀ ਪਤਾ ਨਹੀਂ ਕਿੱਧਰ ਡਾਵਾਡੋਲ ਹੋ ਜਾਂਦੀ। ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਬਾ ਬਿਸਮਿਲ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ। ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ ਬਾਜ਼ਾਰ ਵੀ ਉਹੀ। ਗੇਨਜ਼ ਬੁੱਕ ਅਵਾਰਡ ਦੇ ਮੁਤਾਬਕ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਦੁਨੀਆ ਤੇ ਜੋੜ ਨਹੀਂ ਹੋਇਆ। 125 ਇਹਦੇ ਐਲਬਮ ਰਿਲੀਜ਼ ਹੋਏ ਆ ਜਿਹੜੇ ਆਲਮੀ ਰਿਕਾਰਡ ਦੇ ਵਿੱਚ ਆ। 25 ਸਾਲ ਦੇ ਬਾਅਦ ਇਹ ਖਾਹਿਸ਼ ਪੂਰੀ ਹੋਈ ਹੈ ਤੇ ਹੁਣ ਢਿੱਲੋਂ ਸਾਹਿਬ, ਹੁਣ ਜੇ ਮੈਨੂੰ ਕੱਲ ਮੌਤ ਵੀ ਆ ਜਾਂਦੀ ਹੈ ਤੇ ਮੈਨੂੰ ਪਰਵਾਹ ਨਹੀਂ, ਕਿਉਂਕਿ ਮੇਰੀ ਜੋ ਤਮੰਨਾ ਸੀ ਉਹ ਮੇਰੀ ਅੱਜ। ਪਿਆਸ ਕਿਉਂ ਹੈ। ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਨੂੰ ਇਹ ਪਿਰ ਮਿਲਣੇ ਦੀ ਆਸ ਕਿਉਂ ਹੈ। अस्सलाम वालेकुम दोस्तों, सत श्री अकाल। मैं नसर ढिल्लों, ਤੁਸੀਂ ਸਾਡੇ ਨਾਲ ਜੁੜੇ ਹੋ ਪੰਜਾਬੀ ਲੈਬ YouTube ਚੈਨਲ। ਜਿਵੇਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਮੁxtਲਿਫ ਜਗ੍ਹਾ ਤੇ ਜਾਈਦਾ ਇੰਟਰਵਿਊਜ਼ ਕਰਨ, ਜਾਂ ਲੋਕ ਜਿਹੜੇ ਇੰਡੀਆ ਤੋਂ ਜਾਂ ਹੋਰ ਦੂਜੇ ਮੁਲਕਾਂ ਤੋਂ ਪਾਕਿਸਤਾਨ ਆਉਂਦੇ ਨੇ ਉਹਨਾਂ ਨੂੰ ਲੈ ਕੇ ਵਿਜ਼ਿਟ ਦੀ ਜਾਈਦਾ ਮੁxtਲਿਫ ਜਗ੍ਹਾ ਤੇ ਉਹਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ। ਜਿੱਥੇ ਜਾਵਾਂਗੇ ਅੱਜ ਦਾ ਵਲੌਗ ਸਾਡੇ ਨਾਲ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਇੱਕ ਬਹੁਤ ਵੱਡੇ ਤਗੜੇ ਫੈਨ ਨੁਸਰਤ ਸੋਨੂ ਮੋਗਾ ਤੋਂ ਆਏ ਨੇ ਪਾਕਿਸਤਾਨ ਤੇ ਲਿਜਾ ਰਹੇ ਇਹਨਾਂ ਨੂੰ। ਇਹਨਾਂ ਦੀ ਖਵਾਹਿਸ਼ ਸੀ ਨੁਸਰਤ ਸਾਹਿਬ ਦੀ ਕਬਰ ਮੁਬਾਰਕ ਤੇ ਜਾਣ ਦੀ, ਉੱਥੇ ਜਾ ਰਹੇ ਲੈ ਕੇ। ਸੋਨੂ ਜੀ, ਕਿਸ ਤਰ੍ਹਾਂ ਥੋੜ੍ਹਾ ਜਿਹਾ ਫੀਲਿੰਗਸ ਨੂੰ ਦੱਸਿਓ, ਡਿਸਕ੍ਰਾਈਬ ਕਰਿਓ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ, ਕੀ ਲੱਗ ਰਿਹਾ, ਕਿੰਨੀ ਦੇਰ ਦੀ ਖਵਾਹਿਸ਼ ਸੀ ਜਾਣ ਦੀ, ਅੱਜ ਖਵਾਹਿਸ਼ ਪੂਰੀ ਹੋਣ ਜਾ ਰਹੀ। ਢਿੱਲੋਂ ਸਾਹਿਬ, ਮੇਰੀ ਖਵਾਹਿਸ਼ 24 ਸਾਲ ਬਾਅਦ ਪੂਰੀ ਹੋਣ ਜਾ ਰਹੀ ਹੈ ਜੀ। ਖਾਨ ਸਾਹਿਬ ਦੀ ਗ੍ਰੇਵ ਤੇ ਮੈਂ ਸਜਦਾ ਕਰਨਾ, ਮੱਥਾ ਟੇਕਣਾ ਤੇ ਰਾਤੀ ਆਪਣੀ ਜਦੋਂ ਗੱਲ ਹੁੰਦੀ ਹੈ ਜੀ ਚਲੋ ਆਪਾਂ ਸਵੇਰੇ ਮਾਰਨਿੰਗ ਅੱਗੇ ਜਾਵਾਂਗੇ। ਪਰ ਤੁਸੀਂ ਯਕੀਨ ਕਰੋ ਜੀ, ਮੈਨੂੰ ਰਾਤੀ ਸਾਰੀ ਰਾਤ ਮੈਂ ਟਾਈਮ ਘੜੀ ਤੇ ਜੀ 12 ਵੀ ਦੇਖੇ ਆ, 1 ਵੀ ਦੇਖੇ ਆ, 2 ਦੇਖੇ ਆ, 3 ਦੇਖੇ। ਜਦੋਂ 5 ਵਜੇ ਉੱਠ ਕੇ ਜੀ ਮੈਂ ਨਾਲੇ ਢਿੱਲੋਂ ਸਾਹਿਬ ਮੈਂ ਕਿਹਾ ਆਪਾਂ ਚੱਲੀਏ, ਕਿਉਂਕਿ ਇਹਦਾ ਮਤਲਬ ਮੈਂ ਸੁੱਤਾ ਨਹੀਂ। ਮੈਨੂੰ ਇੰਨਾ ਚਾਅ ਸੀ, ਇੰਨੀ ਖੁਸ਼ੀ ਸੀ, ਹੁਣ ਵੀ ਮੇਰਾ ਦਿਲ ਇੰਨਾ ਧੜਕ ਰਿਹਾ ਤੇ ਮੈਂ ਬਲੀਵ ਨਹੀਂ ਤੁਸੀਂ ਕਰ ਸਕਦੇ। ਮੈਂ ਮਤਲਬ ਮੇਰੀ ਜਿਹੜੀ ਖਵਾਹਿਸ਼ ਪੂਰੀ ਹੋਣ ਜਾ ਰਹੀ ਹੈ ਤੇ ਇੰਨੀ ਢਿੱਲੋਂ ਸਾਹਿਬ ਤੁਸੀਂ ਜਰੀਆ ਬਣੇ ਹੋ ਪੰਜਾਬੀ ਲਹਿਰ ਚੈਨਲ ਸਰ। ਮੈਨੂੰ ਯਕੀਨ ਨਹੀਂ, ਖੁਦ ਨਹੀਂ ਯਕੀਨ ਆਪਣੇ ਆਪ ਤੇ ਆ ਰਿਹਾ ਜੀ। ਚਲੋ ਜੀ, ਜ਼ਿੰਦਗੀ ਦੀ ਕੋਸ਼ਿਸ਼ ਨਾਲ ਕਿਸੇ ਦਾ ਦਿਲ ਖੁਸ਼ ਹੋ ਜਾਏ, ਉਹਦੇ ਨਾਲ ਦੀ ਗੱਲ ਹੀ ਕੋਈ ਨਹੀਂ। ਤੇ ਚੱਲਦੇ ਆਪਾਂ, ਤੁਹਾਨੂੰ ਲੈਲਪੁਰ ਲੈ ਕੇ ਚੱਲਦੇ ਆ ਨੁਸਰਤ ਸਾਹਿਬ ਦੀ ਕਬਰ ਮੁਬਾਰਕ ਤੇ। ਜੀ ਬਹੁਤ ਸ਼ੁਕਰੀਆ ਤੇ ਤੁਹਾਡੀ ਉਹ ਜਿਹੜੀ ਖਵਾਹਿਸ਼ ਆ ਪੂਰੀ ਕਰ ਦੇ। ਬਹੁਤ ਸ਼ੁਕਰੀਆ ਤੁਹਾਡਾ।
वालेकुम, सत श्री अकाल जी। आज मैं आया हूँ जी फैसलाबाद झंग रोड पे। जो मेरी जिंदगी की तमन्ना सी तो जी गुरु नानक साहब के दर्शन करने और एक नुसरत अली खान साहब की ग्रेव पे साइदा करना। ਉਹਦਾ ਜਰੀਆ ਢਿੱਲੋਂ ਸਾਹਿਬ, ਪੰਜਾਬੀ ਲਹਿਰ ਚੈਨਲ ਵਾਲੇ ਲਵਲੀ ਭਾਜੀ, ਸੈਮੀ ਵੀਰ, ਮਜ਼ਰ ਭਾਈ। ਮੈਂ ਇਹਨਾਂ ਦਾ ਸਾਰੀ ਜ਼ਿੰਦਗੀ ਨਹੀਂ ਦੇਣ ਦੇ ਸਕਦਾ ਜੋ ਅੱਜ ਮੈਨੂੰ ਯਕੀਨ ਨਹੀਂ ਆ ਰਿਹਾ ਜੀ। ਮੈਂ ਅੱਜ ਖਾਨ ਸਾਹਿਬ ਤੇ ਇਹਨਾਂ ਕਰੀ ਫਿਰ ਨਜ਼ਦੀਕ ਬੈਠਾ ਹੋਇਆ। ਜੋ ਲੋਕ ਤਰਸਦੇ ਆ ਜੀ ਵੀਡੀਓ ਦੇਖਣ ਨੂੰ ਇਹਨਾਂ ਦੀ, ਤੇ ਢਿੱਲੋਂ ਸਾਹਿਬ ਦਾ ਕਰੀ ਮੈਂ ਬਹੁਤ ਵਧੀਆ ਕਰਦਾ। खान साहब के मैं दुआ दरखास्त करता तो जो मेरी ड्यूटी तुम लगा चुके हो जी, लगाई हुई है, तो प्रॉपर जी इदा ही चलती रहे। साढ़े जो फन का प्रचार जिन्ना कि मैं तरक्की भी कर सकिया तो मेरे लिए वड्डी गल हुई। ਸਾਹਿਬ ਦੀ ਗ੍ਰੇਵ ਤੁਸੀਂ ਸਾਰੇ ਦੋਸਤਾਂ ਨੇ ਦੇਖਿਆ ਹੋਣਾ ਹੈ। ਇਹ ਹੁਣ ਸਾਰਾ ਜੋ ਵੀ ਪੂਰਾ ਟਾਈਪ ਤਸਵੀਰ ਕਰਾ ਰਹੇ ਨੇ ਜੀ ਰਾਤ ਅਲੀ ਖਾਨ ਸਾਹਿਬ। ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦਾ, ਰਾਹਤ ਭਾਈ ਦਾ ਬਹੁਤ ਸ਼ੁਕਰੀਆ ਕਰਦਾ। ਔਰ ਪਿੱਛੇ ਨਾਲ ਨੇਮ ਪਲੇਟਾਂ ਦਾ ਪੱਥਰ ਲੱਗਿਆ ਸੀ, ਉਹ ਟੁੱਟ ਗਿਆ ਹੋਇਆ ਕੋਈ ਕੰਮ ਦੀ ਵਜ੍ਹਾ ਨਾਲ। ਤੇ ਅਬ ਬਾਕੀ ਦੇਖ ਸਕਦੇ ਹੋ ਖਾਨ ਸਾਹਿਬ ਦਾ ਨਾਮ ਲਿਖਿਆ ਹੈ। ਖਾਨ ਸਾਹਿਬ 1997 ਵਿੱਚ 16 ਅਗਸਤ ਨੂੰ ਮੌਤ ਹੋਈ। ਤੇ ਬਾਕੀ ਪੱਤਰ ਜਿਹੜਾ ਬਾਕੀ ਨਵਾਂ ਸਾਰਾ ਬਣੇਗਾ। ਮੈਂ ਫਿਰ ਭਾਵਨਾਵਾਂ 'ਚ ਫਿਰ ਲੱਗਦਾ ਬਹਿ ਜਾਣਾ। ਜਿਹੜੀ ਚੀਜ਼ ਸੋਚੀ ਸੁਪਨਾ ਸੀ ਜੀ, ਉਹ ਸੁਪਨਾ ਅੱਜ ਮੇਰਾ ਪੂਰਾ ਹੁੰਦਾ। ਖਾਨ ਸਾਹਿਬ ਨੂੰ 1000 ਵਾਰੀ ਸਲੂਟ ਹੈ ਜੀ, ਲੱਖਾਂ ਵਾਲੀ ਕਰੋੜਾਂ ਵਾਲੀ ਸਲਾਮ ਹੈ ਚਲਾਮ ਖਾਨ ਸਾਹਿਬ ਜੀ। ਬਹੁਤ ਬੜਾ ਨਾਮ ਖਾਨ ਸਾਹਿਬ। ਅਸੀਂ ਕਰਮਾਂ ਵਾਲੇ ਹਾਂ ਜੀ, ਅਸੀਂ ਖਾਨ ਸਾਹਿਬ ਨੂੰ ਸੁਣਦੇ ਹਾਂ। ਬਹੁਤ ਵੱਡੀ ਗੱਲ ਹੈ। ਨਹੀਂ ਪਤਾ ਨਹੀਂ ਜ਼ਿੰਦਗੀ ਜੇ ਖਾਨ ਸਾਹਿਬ ਜ਼ਿੰਦਗੀ ਜੇ ਇਹਨਾਂ ਨੂੰ ਨਾ ਸੁਣਦੇ ਸ਼ਾਇਦ ਜ਼ਿੰਦਗੀ ਪਤਾ ਨਹੀਂ ਕਿੱਧਰ ਡਾਵਾਡੋਲ ਹੋ ਜਾਂਦੀ। ਹੁਣ ਸਾਰਾ ਹੀ ਜੀ ਉਹ ਧਿਆਨ ਇਹ ਸਾਰਾ ਹੀ ਖਾਨ ਸਾਹਿਬ ਵੱਲ ਹੈ। ਖਾਨ ਸਾਹਿਬ ਦੀ ਕਲੈਕਸ਼ਨ ਢਿੱਲੋਂ ਸਾਹਿਬ ਤੋਂ ਗੱਲ ਕਰਦੇ ਸੀ ਵੀ ਇੱਦਾਂ ਤੁਸੀਂ ਇਕੱਠੀ ਕੀਤੀ। ਦੇਖੋ ਜੀ ਮੈਂ ਕੋਈ ਅੱਜ ਤੱਕ ਮੈਂ ਸਿਗਰਟ ਵਗੈਰਾ ਮੈਂ ਕੁਛ ਨਹੀਂ ਪੀਂਦਾ, ਤੇ ਮੈਂ ਉਹ ਸੋਚ ਕੇ ਕੈਸਟ ਲੈਂਦਾ ਸੀ ਹਾਂ ਯਾਰ ਜੇ ਮੈਂ ਕੋਈ 10-20 ਦੀ ਸਿਗਰਟ ਪੀਂਦਾ ਹੁੰਦਾ ਤੇ ਉਹ ਹਨਾ ਉਹ ਇੱਦਾਂ ਹੀ ਪੈਸੇ ਜਦੋਂ ਜੁੜਦੇ ਸੀ ਜਾਂ ਘਰੋਂ ਕੀ ਪੈਸੇ ਲੈਂਦੇ ਸੀ, ਘਰੋਂ ਕੀ ਦੁੱਧ ਜੋ ਪੈਸੇ ਜੀ 5-20 ਰੁਪਈਏ ਬਚ ਜਾਣੇ। ਉਹ ਇੱਦਾਂ ਚਾਰ ਉਦੋਂ ਕੈਸਟ ਹੁੰਦੀ ਸੀ ਢਿੱਲੋਂ ਸਾਹਿਬ 8-10 ਰੁਪਏ ਦੀ, 7 ਰੁਪਏ ਦੀ ਕੈਸਟਾਂ ਢਿੱਲੋਂ ਸਾਹਿਬ ਇਹਨਾਂ ਦੀਆਂ ਖਾਨ ਸਾਹਿਬ ਦੀਆਂ। ਮੇਰੇ ਕੋਲ LP ਰਿਕਾਰਡ ਵੀ ਪਏ ਨੇ, LP ਤਵੇ ਜਿਹੜੇ ਪਲਾਸਟਿਕ ਤੋਂ ਪੁਰਾਣੇ ਤਵੇ ਦੌਰ ਪੜਨਾ ਹੁੰਦਾ ਸੀ, ਤਵੇ LP ਮਸ਼ੀਨ ਵਾਲੇ ਗ੍ਰਾਮੋਫੋਨ ਵਾਲੇ, ਉਹ ਤਵੇ ਔਰ ਵੀਡੀਓ ਆਡੀਓ ਕੈਸਟਾਂ ਜੇ ਆਪਾਂ ਮਿਲਾ ਲਈਏ ਕੋਈ 1700 ਪਲੱਸ ਹੋਏਗੀ ਜੀ ਸਾਰੀਆਂ ਆਡੀਓ VHS VCR ਵਾਲੀਆਂ ਕੈਸਟਾਂ ਔਰ ਆਡੀਓ DVD ਸੀਡੀਆਂ। ਔਰ ਮੇਰੇ ਦੋਸਤਾਂ ਨੇ ਵੀ ਕਾਫੀ ਮੈਨੂੰ ਹੈਲਪ ਕੀਤੀ ਹੈ। ਜਸਵਿੰਦਰ ਭਾਜੀ ਨੇ ਉਹਨਾਂ ਨੂੰ ਮੈਨੂੰ LP ਭੇਜੇ ਨੇ, ਔਰ ਮੇਰੇ ਇੱਕ ਦੋਸਤ ਆ ਗੱਗੀ ਵੀਰ ਅਮਰੀਕਾ ਤੋਂ। ਇੱਕ ਮੈਂ ਦੋਸਤਾਂ ਨੂੰ ਹੋਰ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ, ਸ਼ਾਇਦ ਨਾ ਪਤਾ ਹੋਵੇ, ਕਈ ਦੋਸਤਾਂ ਨੂੰ ਨਹੀਂ ਪਤਾ ਹੋਣੀ। ਖਾਨ ਸਾਹਿਬ ਦੀ ਸਾਰੀ ਦੁਨੀਆ ਫੈਨ ਹੈ। ਦ ਲਾਸਟ ਟੈਂਪਰੇਚਰ ਆਫ ਕ੍ਰਾਈਸਟ ਬਹੁਤ ਬੜੀ ਫਿਲਮ ਆ ਜੀ ਅਮਰੀਕਾ ਦੀ, ਪੀਟਰ ਗੈਬਰੀਅਲ ਸਾਹਿਬ। ਜਦੋਂ ਯਿਸੂ ਸਾਹਿਬ ਨੂੰ ਸਲੀਬ ਤੇ ਜਦੋਂ ਉਹਨਾਂ ਨੂੰ ਕੈਰੀਅਰ ਨਾ ਟੰਗਦੇ ਨੇ ਜਾਂ ਚੜਾਉਂਦੇ ਨੇ, ਉਦੋਂ ਜੀ ਉਹ ਜਿਹੜੇ ਡਾਇਰੈਕਟਰ ਸੀ ਉਹ ਕਹਿੰਦੇ ਵੀ ਇਹ ਮਗਰ ਇੱਕ ਗੁਰੂ ਮਤਲਬ ਗੁਰੂ ਮਹਾਪੁਰਸ਼ ਦੇ ਮਗਰੋਂ ਵੀ ਇੱਕ ਆਵਾਜ਼ ਵੀ ਕਿਸੇ ਮਹਾਪੁਰਸ਼ ਵਰਗੇ ਇਨਸਾਨ ਦੀ ਚਾਹੀਦੀ ਹੈ। ਤੇ ਉਹਨਾਂ ਨੇ ਜੀ ਚੁਣਿਆ ਜੀ ਨੁਸਰਤ ਅਲੀ ਖਾਨ ਸਾਹਿਬ। ਤੁਸੀਂ ਉਹ ਫਿਲਮ ਦੇਖਿਓ, ਜਦੋਂ ਉਹ ਢਿੱਲੋਂ ਸਾਹਿਬ ਕਿੱਲੀ ਉਹ ਠੋਕਦੇ ਨੇ ਹੱਥ ਦੇ ਵਿੱਚ ਸਲੀਬ ਤੇ, ਜਦੋਂ ਯਿਸੂ ਜੀ ਨੂੰ ਕਰਦੇ ਨੇ, ਤੇ ਉਹ ਪਿੱਛੇ ਜਿਹੜਾ ਸਾਰਾ ਰਾਗ ਹੈ, ਸਾਰਾ ਭਾਵ ਆ ਉਹ ਖਾਨ ਸਾਹਿਬ ਦਾ। ਉਹਦੀ ਵਜ੍ਹਾ ਨਾਲ ਫਿਲਮ ਦੁਨੀਆ ਦੀ ਸੁਪਰ ਡੁਪਰ ਹਿੱਟ ਫਿਲਮ ਹੈ ਜੀ, ਨੈਚੁਰਲ ਬੋਰਨ ਕਿਲਰ।
ਅਮਰੀਕਾ ਦੀ ਬਹੁਤ ਵੱਡੀ ਮੂਵੀ। ਉਹਦੇ ਦੇਖੋ ਜੀ ਡਾਇਰੈਕਟਰ ਦੀ ਮੈਂ ਸੋਚ ਨੂੰ ਉਹਨੂੰ ਵੀ ਸਲੂਟ ਹੈ ਜੀ, ਉਹ ਡਾਇਰੈਕਟਰ ਹੈ। ਉਹਦੇ ਚ ਬਾਬਾ ਫਰੀਦ ਸਾਹਿਬ ਦੀ ਕਵਾਲੀ ਹੈ ਜੀ, ਅੱਲਾ ਮੁਹੰਮਦ ਚਾਰ ਯਾਰ ਹਾਜੀ ਖਵਾਜਾ ਕੁਤਬ ਫਰੀਦ। ਇੱਕ ਇੰਗਲਿਸ਼ ਮੂਵੀ ਦੇ ਵਿੱਚ ਪੰਜਾਬੀ ਕਵਾਲੀ ਢਿੱਲੋਂ ਸਾਹਿਬ ਕਿਉਂ ਹੈ? ਇੱਕ ਪੰਜਾਬੀ ਹਿੰਦੀ ਫਿਲਮ ਜਿਹੜਾ ਜੀ ਇੱਕ ਅੰਗਰੇਜ਼ੀ ਗਾਣਾ ਹੋਵੇ, ਇੱਕ ਅੰਗਰੇਜ਼ੀ ਫਿਲਮ ਜੇ ਪੰਜਾਬੀ ਗਾਣਾ ਜੀ, ਇਹ ਕਿਉਂ ਆ ਜੀ? ਦੇਖੋ ਸਾਰੀ ਫਿਲਮ ਚ ਸਾਰੀ ਧੁਨ ਹੈ ਜੀ, ਉਹ ਅੱਲਾ ਮੁਹੰਮਦ ਚਾਰ ਯਾਰ, ਉਹ ਸਾਰੀ ਫਿਲਮ ਦੇ ਵਿੱਚ ਹੀ ਉਹ ਕਵਾਲੀ ਚੱਲਦੀ ਹੈ। ਥੋੜੀ ਜਿਹੀ ਆਪਾਂ ਗੱਲਬਾਤ ਕਰ ਪਹਿਲਾਂ ਮੈਂ ਆਇਆ ਫਿਰ ਇਹਨਾਂ ਦੇ ਜਿੱਥੇ ਆਪਾਂ ਖੜੇ ਹਾਂ ਜੀ, ਹੋਰ ਵੀ ਇਹਨਾਂ ਦੇ ਅਜ਼ੀਜ਼ਾਂ ਦੀਆਂ ਕਬਰਾਂ ਨੂੰ ਸੰਭਾਲ ਰਹੀ ਹੈ, ਬਿਲਡਿੰਗ ਬਣ ਰਹੀ ਜੀ। ਦੁਬਾਰਾ ਜਾਏਗਾ ਕਾਲੇ ਰਾਹ ਸਾਹਿਬ ਨੇ ਉਹਦੇ ਦੱਸਿਆ ਕਿੰਨੀ ਦੇਰ ਤੋਂ ਮਨ 'ਚ ਇੱਛਾ ਸੀ, ਚਾਹ ਸੀ ਕਿ ਜਾਣਾ। ਮੈਂ ਨਾ ਸੋਸ਼ਲ ਮੀਡੀਆ 'ਚ ਰਹੀ ਬਹੁਤ ਕੁਝ ਇਕੱਠਾ ਕੀਤਾ, ਤੁਸੀਂ ਇੱਕ ਆਰਕਾਈਵ ਤੇ ਆਪਾਂ ਕਹਿੰਦੇ ਪੂਰਾ ਬਣਾਇਆ ਦੂਸਰੇ ਸਾਹਿਬ ਨੂੰ ਜੀ ਕਲੈਕਸ਼ਨ ਖਾਨ ਸਾਹਿਬ ਦੇ ਇੰਨੀ ਕਰ ਚੁੱਕੀ ਕਿ ਮੈਂ ਇੱਕ ਉਹਨਾਂ ਦਾ ਮਿਊਜ਼ੀਅਮ ਵੀ ਬਣਾ ਸਕਦਾ। ਮੈਂ ਘਰੇ ਇੱਕ ਰੂਮ ਤਿਆਰ ਕੀਤਾ ਹੋਇਆ ਖਾਨ ਸਾਹਿਬ ਦੀ, ਸਾਰੀ ਕਲੈਕਸ਼ਨ ਸਿਰਫ ਖਾਨ ਸਾਹਿਬ ਦੀ ਲੱਗੀ ਹੋਈ ਹੈ। ਹਾਲਾਂਕਿ ਮੇਰੀ ਕਲੈਕਸ਼ਨ ਹੋਰ ਵੀ ਕਵਾਲ ਅੱਛੇ ਹੈ ਜਾਂ ਹੋਰ ਸਿੰਗਰ ਰਾਫਤ ਅਲੀ ਖਾਨ ਸਾਹਿਬ, ਗੁਲਾਮ ਅਲੀ ਸਾਹਿਬ, ਸ਼ੌਕਤ ਅਲੀ ਸਾਹਿਬ ਪਿੱਛੇ ਫੌਤ ਹੋਏ ਨੇ, ਇਹਨਾਂ ਨੂੰ ਪ੍ਰਣਾਮ। ਔਰ ਲਤਾ ਮੰਗੇਸ਼ਕਰ ਜੀ, ਕਿਸ਼ੋਰ ਕੁਮਾਰ, ਜਗਜੀਤ ਸਿੰਘ, ਬੜੇ ਗੁਲਾਮ ਅਲੀ ਖਾਨ ਸਾਹਿਬ, ਇਹ ਕਲੈਕਸ਼ਨ ਸਾਰਿਆਂ ਦੀ। ਪਰ ਮੇਰਾ ਝੁਕਾਅ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੱਲ ਕਿਉਂ ਹੋ ਗਿਆ ਇਹ ਮੈਨੂੰ ਵੀ ਨਹੀਂ ਪਤਾ ਲੱਗਾ। 88 ਤੋਂ ਜੀ ਮੈਂ ਖਾਨ ਸਾਹਿਬ ਦੀ ਕਲੈਕਸ਼ਨ ਕਰਨੀ ਸ਼ੁਰੂ ਕਰ ਰਿਹਾ। ਔਰ ਖਾਨ ਸਾਹਿਬ ਨੂੰ ਇੱਕ ਵਾਰੀ ਮੈਂ ਕਲਕੱਤਾ ਦੇ ਵਿੱਚ ਇੱਕ ਵਾਰੀ ਮੈਨੂੰ ਦਰਸ਼ਨ ਵੀ ਹੋਏ ਖਾਨ ਸਾਹਿਬ ਦੇ, ਮਿਲਣ ਦਾ ਮੌਕਾ ਕੁਝ ਕੁ ਮਿੰਟ ਵੀ ਸ਼ਾਇਦ ਜ਼ਿਆਦਾ ਹੋਊਗਾ, ਉਹ ਵੀ ਮੈਨੂੰ ਮਿਲਿਆ। ਤੇ ਉਹਦੀ ਕੋਈ ਤਸਵੀਰ ਵਗੈਰਾ ਨਹੀਂ ਬਣੀ ਕਿਉਂਕਿ ਉਦੋਂ ਬੜਾ 93 ਦੀ ਗੱਲ ਹੈ। ਤੇ ਮੈਂ ਅੱਗੇ ਵੀਡੀਓ 'ਚ ਮੈਂ ਦੱਸਿਆ ਸੀ, ਇੰਟਰਵਿਊ ਹੋਈ ਸੀ, ਮੈਂ ਜੀ ਕਿਸੇ ਦੇ ਨਾਲ ਟਰੱਕ ਤੇ ਬਹਿ ਕੇ ਜੀ ਘਰੋਂ, ਇਹ ਮੇਰੇ ਮਾਂ ਤੇ ਮੇਰੇ ਪਿਓ ਗਵਾਹ ਨੇ, ਮੈਂ ਘਰੋਂ ਆਪਣੇ ਫਾਦਰ ਸਾਹਿਬ ਦੇ ਜੀ ਪੈਸੇ ਵੀ ਚੋਰੀ ਕੀਤੇ। ਤੇ ਮੈਂ ਟਰੱਕ ਤੇ ਬਹਿ ਕੇ ਜੀ 10 ਦਿਨ ਜੀ ਮੈਂ ਉਹਦੇ ਨਾਲ ਟਰੱਕ ਨੂੰ ਰਸਤੇ 'ਚ ਉਹਨੂੰ ਰੋਟੀਆਂ ਵੀ ਪਕਾ ਕੇ ਦਿੱਤੀਆਂ। ਕਰਨੈਲ ਸਿੰਘ ਸਾਡੇ ਭਰਾ ਹੁੰਦੇ ਸੀ ਤੇ ਉਹਨਾਂ ਨਾਲ ਮੈਂ ਕਲਕੱਤੇ ਗਿਆ ਜੀ ਟਰੱਕ 'ਚ ਬਹਿ ਕੇ, ਤੇ ਉੱਥੇ ਮੈਨੂੰ ਖਾਨ ਸਾਹਿਬ ਦੇ ਜੀ ਉੱਥੇ ਦਰਸ਼ਨ ਦਿਦਾਰੇ ਹੋਏ ਨੇ। ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ। ਤੇ ਅੱਜ ਸੈਕੰਡ ਟਾਈਮ ਅੱਜ ਫਿਰ ਜੀ ਮੈਂ ਖਾਨ ਸਾਹਿਬ ਯਾਦ ਨੇ ਅੱਜ ਵੀ ਜੀ ਲੋਕਾਂ ਦੇ ਦਿਲਾਂ 'ਚ ਜਿੰਦਾ ਨੇ। ਤੇ ਅੱਜ ਮੈਨੂੰ ਫਿਰ ਉਹਨਾਂ ਨਾਲ ਸੰਗ ਬਹਿਣ ਦਾ ਜੀ ਫਿਰ ਇੱਕ ਮੌਕਾ ਮਿਲਿਆ। ਉਹ ਤਸਵੀਰ ਨਹੀਂ ਬਣੀ ਸੀ ਪਰ ਇਹ ਤਸਵੀਰ ਬਣੀ ਹੈ। ਇੱਕੋ ਗੱਲ ਹੈ ਜੀ, ਦੋਵਾਂ ਨੂੰ ਮੈਂ ਇੱਕੋ ਗੱਲ ਜੋੜਦਾ ਕਿਉਂਕਿ ਅੱਜ ਵੀ ਇਹਦੇ ਸੇ ਸ਼ਖਸੀਅਤਾਂ ਇਹ ਨਹੀਂ ਆਪਾਂ ਇਹਨਾਂ ਨੂੰ ਜਾਂਦੀਆਂ ਨਹੀਂ ਹੁੰਦੀਆਂ, ਇਹ ਲੋਕਾਂ ਦੇ ਦਿਲਾਂ 'ਚ ਅੱਜ ਵੀ ਰਾਜ ਕਰਦੀਆਂ। ਬਿਲਕੁਲ ਜੀ, ਅਸੀਂ ਅੱਜ ਵੀ ਆਏ ਹਾਂ ਤੇ ਨੁਸਰਤ ਸਾਹਿਬ ਦੀ ਬਾਹਰ ਕਵਾਲੀ ਚੱਲ ਰਹੀ ਸੀ, ਉੱਥੇ ਅੰਬਲਾਂ ਦੇ ਕੋਨੇ। ਹਾਂ, ਕੁਦਰਤੀ ਦੇਖੋ ਜੀ ਆਪਣੇ ਸੇਵਾਦਾਰ ਵੀਰ ਭਾਈ ਉਹ ਕਵਾਲੀ ਲਾ ਕੇ ਜੀ ਇੱਥੇ ਸਫਾਈ ਕਰ ਰਹੇ ਆ ਤੇ ਉਹ ਖਾਨ ਸਾਹਿਬ ਦੀ ਕਵਾਲੀ ਉੱਥੇ ਅਮਲਾ ਦੇ ਉਹਨੇ ਨਵੇੜੇ ਕਿਸੇ ਨੇ ਤੇਰੀ ਯਾਦ ਕੁਛ ਨਹੀਂ। ਰਾਈਟਰ ਨੇ ਜੀ ਉਹ SM ਸਾਦਿਕ ਸਾਹਿਬ, ਉਹਨਾਂ ਨੂੰ ਵੀ ਸਲਾਮ ਹੈ ਜੀ, ਸਲੂਟ ਹੈ। ਇਹ ਕਵਾਲੀ ਦੇਖੋ ਖਾਨ ਸਾਹਿਬ ਨੇ, ਇਹ ਮੈਨੂੰ ਵੀ ਪਤਾ ਲੱਗਿਆ ਜਿਹੜੀ ਇਹ ਕਵਾਲੀ ਹੈ ਉੱਥੇ ਅਮਲਾ ਦੇ ਉਹਨੇ ਨਵੇੜੇ, ਇਹ ਸਾਦਿਕ ਸਾਹਿਬ ਖਾਨ ਸਾਹਿਬ ਦੇ ਘਰ ਕਵਾਲੀ ਦੇ ਆਏ ਸੀ। ਤੇ ਇਸ ਕਵਾਲੀ ਦੀ ਵਾਰੀ ਕਹਿੰਦੇ 15 ਸਾਲ ਬਾਅਦ ਆਈ। ਕੋਈ ਖਾਨ ਸਾਹਿਬ ਕੋਲੇ ਮੈਟਰ ਡਾਟਾ ਹੀ ਇੰਨਾ ਸੀ, ਮਤਲਬ ਗਾਣ ਵਾਲਾ ਜਾਂ ਤੇ ਦੇਖੋ, ਪਰ ਜਦੋਂ ਵੀ ਕਵਾਲੀ ਦੀ ਵਾਰੀ ਆਈ ਹੈ ਜੀ ਇਹ ਕਵਾਲੀ ਅਮਰ ਹੋ ਗਈ। ਅੱਜ ਵੀ ਕਵਾਲੀ ਜੀ, ਅੱਜ ਵੀ ਕਵਾਲੀ ਇਹ ਲੋਕਾਂ ਦੇ ਦਿਲਾਂ 'ਚ ਤੁਸੀਂ ਕਿਤੇ ਵੀ ਲਾ ਲਓ ਜੀ, ਲੋਕੀ ਮਸਤ ਹੋ ਜਾਂਦੇ ਹੈ ਕਵਾਲੀ ਸੁਣ ਕੇ ਕਿਉਂਕਿ ਸੱਚਾਈ ਹੈ ਜੀ। ਔਰ ਖਾਨ ਸਾਹਿਬ ਨਾਲ ਮੈਂ ਤੁਹਾਨੂੰ ਦੱਸਿਆ ਸੀ, ਮੈਂ ਤਾਂ ਮੇਰਾ ਝੁਕਾਅ ਹੋ ਗਿਆ ਕਿ ਜੋ ਵੀ ਇਹਨਾਂ ਨੇ ਗੱਲ ਕਹੀ ਹੈ ਜੀ ਉਹ ਪੂਰੇ ਤਰੀਕੇ ਨਾਲ, ਕਿਉਂਕਿ ਸਾਡਾ ਲਹਿਜਾ ਪੰਜਾਬੀ ਹੈ। ਨੁਸਰਤ ਅਲੀ ਖਾਨ ਸਾਹਿਬ ਵੀ ਕਹਿੰਦੇ ਹੁੰਦੇ ਜੀ ਅਸੀਂ ਹੈ ਹੀ ਪੰਜਾਬੀ ਨੇ। ਵੀ ਇੰਟਰਵਿਊ ਮੈਂ ਦੇਣਾ ਜੀ, ਜ਼ਿਆਦਾਤਰ ਇਹਨਾਂ ਦੇ ਇੰਟਰਵਿਊ ਸਾਡੇ ਉੱਧਰ ਅਜੀਤ ਪੇਪਰ ਦੀ ਛਪੇ ਨੇ। 94 ਤੋਂ ਲੈ ਕੇ ਜੀ ਮੇਰੇ ਕੋਲ ਜਿੰਨੇ ਆਰਟੀਕਲ ਪਏ ਨੇ 2020 ਤੱਕ, ਉਹ ਜ਼ਿਆਦਾ ਉਹਦੇ ਵਿੱਚ ਓਰੀਜਨਲ ਪੇਪਰ ਅਜੀਤ ਦੇ ਨੇ। ਔਰ ਖਾਨ ਸਾਹਿਬ ਇੱਧਰ ਵੀ ਤੁਸੀਂ ਉਰਦੂ ਤੁਹਾਡਾ ਉਹੀ ਮਤਲਬ ਜੋ ਇੱਧਰ ਛਪਿਆ ਉਹ ਪੰਜਾਬ ਕਹਿੰਦੇ ਜੀ ਮੈਂ ਪੰਜਾਬੀ ਨੂੰ ਤਵੱਜੋ ਜ਼ਿਆਦਾ ਦੇਣੀ ਹੈ, ਪੰਜਾਬੀ ਗਾਣੀ ਹੈ ਜੀ ਤੇ ਪੰਜਾਬੀ ਹੀ ਬੋਲਣੀ ਹੈ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਰਿਹਾ ਸੀ ਵੀ ਇਹ ਮੇਰੇ ਮਾਤਾ ਜੀ ਨੂੰ
ਮੇਰੇ ਮਦਰ ਘਰੇ ਬੱਚੇ ਆਉਂਦੇ ਹੁੰਦੇ ਸਿੱਖਣ, ਉਹ ਮੈਂ ਚਲੋ ਨਦੀਦਾ ਉਹ ਨਹੀਂ ਸਿੱਖ ਸਕਿਆ, ਪਰ ਇੱਕ ਸੁਣਨ ਦਾ ਸ਼ੌਂਕ ਇਦਾਂ ਦਾ ਪਿਆ। ਸਿਸਟਰ ਮੇਰੀ ਅੱਜ ਵੀ ਪ੍ਰੋਫੈਸਰ ਆ ਲੁਧਿਆਣੇ ਰਾਮਗੜੀਆ ਕਾਲਜ ਦੇ ਵਿੱਚ। ਹੁਣ ਮੈਂ ਇਹ ਚਾਹਾਂਗਾ ਜੀ, ਇਹ ਮਤਲਬ ਜਿਹੜੀ ਇਹ ਅੱਗੋਂ ਸਾਡੀ ਹੁਣ ਪਰੰਪਰਾ ਖਾਨ ਸਾਹਿਬ ਦੀ ਜਿਹੜੀ ਸੇਵਾ ਅਸੀਂ ਡਿਊਟੀ ਹੈ ਮੈਂ ਸ਼ੁਰੂ ਕੀਤੀ ਹੋਈ ਹੈ, ਇਹ ਮੇਰਾ ਬੇਟਾ ਜਾਂ ਮੇਰੀ ਬੇਟੀ ਇਹ ਉਹਨੂੰ ਅੱਗੋਂ ਜੀ ਇਹ ਸੰਭਾਲੇ। ਪਰ ਅੱਜ ਜਿਹੜਾ ਵੱਡਾ ਕੰਮ ਹੋਇਆ ਹੈ ਜੀ, ਇਹ ਮੇਰੇ ਲਈ ਸ਼ਬਦ ਬਹੁਤ ਛੋਟੇ ਹੈ। ਤੇ ਉਹਦਾ ਜੀ ਮੈਂ ਇੱਕ ਵਾਰੀ ਫਿਰ ਮੈਂ ਧੰਨਵਾਦ ਕਰਦਾ ਢਿੱਲੋਂ ਸਾਹਿਬ ਦਾ, ਸਮੀ ਵੀਰ ਦਾ, ਮਜ਼ਰ ਭਾਈ ਦਾ। ਤੇ ਨਹੀਂ ਇਹ ਤੁਹਾਡੇ ਵਜ੍ਹਾ ਨਾਲ ਕੰਮ ਹੋਇਆ ਜੀ, ਨਹੀਂ ਇਹ ਮੇਰਾ ਤਾਂ ਇੰਨੀ ਦੇਰ ਤੋਂ ਖਾਹਿਸ਼ ਮੇਰੀ ਜਦੋਂ ਖਾਨ ਸਾਹਿਬ 1997 ਚ ਸਾਡੇ ਕਹਿੰਦੇ ਜਿਹੜੇ ਗੁਰੂ ਪੀਰ ਹੁੰਦੇ ਆ ਨਾ, ਉਹ ਚੋਲਾ ਛੱਡਦੇ ਆ। ਜਦੋਂ ਚੋਲਾ ਛੱਡਿਆ ਇਹਨਾਂ ਨੇ, ਇਹ ਉਦੋਂ ਤੋਂ ਹੀ ਮੇਰੀ ਤਮੰਨਾ ਸੀ ਤੇ ਮੈਂ ਜੀ ਉੱਥੇ ਜਾ ਕੇ ਫਸਲਾਬਾਦ ਲਾਇਪੁਰ ਸਾਇਦਾ ਕਰਾਂ, ਜੋ ਕਿ ਇਹ ਤਮੰਨਾ 1997 ਦੀ ਅੱਜ 24-25 ਸਾਲ ਦੇ ਬਾਅਦ ਇਹ ਖਾਹਿਸ਼ ਪੂਰੀ ਹੋਈ ਹੈ। ਤੇ ਹੁਣ ਢਿੱਲੋਂ ਸਾਹਿਬ, ਹੁਣ ਜੇ ਮੈਨੂੰ ਕੱਲ ਮੌਤ ਵੀ ਆ ਜਾਂਦੀ ਹੈ ਤੇ ਮੈਨੂੰ ਪਰਵਾਹ ਨਹੀਂ, ਕਿਉਂਕਿ ਮੇਰੀ ਜੋ ਤਮੰਨਾ ਸੀ ਉਹ ਮੇਰੀ ਅੱਜ। ਜਰੀਆ ਬਣੇ ਕਿ ਬਾਬਾ ਨਾਨਕ ਸਾਹਿਬ ਦੀ ਬੜੀ ਆਸ਼ੀਰਵਾਦ ਹੈ, ਬਾਬਾ ਫਰੀਦ ਸਾਹਿਬ ਦਾ ਬੜੀ ਕਿਰਪਾ। ਬੜੀ ਲੋਕ ਹੋਏ ਨੇ ਖਾਨ ਸਾਹਿਬ, ਕੋਈ ਆਮ ਮਾਮੂਲੀ ਹਸਤੀ ਨਹੀਂ ਸੀ। 235-38 ਮੁਲਕਾਂ 'ਚ ਗਏ ਹੈ, ਇਹ ਬਹੁਤ ਵੱਡੀ ਗੱਲ ਹੈ। ਇੱਕ 49 ਸਾਲ ਦੀ ਖਾਨ ਸਾਹਿਬ ਦੀ ਏਜ ਹੋਈ ਹੈ ਤੇ ਇੰਨੀ ਮੇਰੀ ਅੱਜ 45 ਸਾਲ ਦੀ ਉਮਰ ਹੁੰਦੀ ਹੈ ਜੀ, ਤੇ ਮੈਨੂੰ ਜੀ ਮੋਗੇ ਤੋਂ ਬਾਹਰ ਸ਼ਾਇਦ ਕੋਈ ਜਾਣਦਾ ਹੋਵੇ, ਪਰ ਸਾਰੀ ਦੁਨੀਆ 'ਚ ਨਾਮ ਕੀਤਾ ਜੀ। ਪਾਕਿਸਤਾਨ ਦਾ ਨਾਮ ਕੀਤਾ, ਇੰਡੀਆ ਦਾ ਨਾਮ ਕੀਤਾ ਜੀ, ਪੰਜਾਬੀ ਦਾ ਨਾਮ ਕੀਤਾ, ਪੰਜਾਬੀ ਕੌਮ ਦਾ, ਪੰਜਾਬੀ ਕੌਮੀਅਤ ਦਾ ਬਹੁਤ ਵੱਡਾ ਨਾਂ ਜੀ। ਸੈਲੂਟ ਹੈ ਜੀ ਖਾਨ ਸਾਹਿਬ ਨੂੰ, 1000 ਵਾਰ ਸਜਦਾ, 1000 ਵਾਰ ਸੈਲੂਟ ਹੈ ਜੀ ਖਾਨ ਸਾਹਿਬ। ਨਿਰਵਾਹੀਮ ਨਮਦਹੂ व ਨੁਸੱਲੀ ਅਲਾ ਰਸੂਲਿਹਿਲ ਕਰੀਮ। ਮੈਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਮਜ਼ਾਰ ਤੇ ਭਾਰਤ ਵਿੱਚੋਂ ਆਏ ਹੋਏ ਮੁਅੱਜ਼ਜ਼ ਮਹਿਮਾਨਾਂ ਨੂੰ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਮੁਅੱਜ਼ਜ਼ ਮਹਿਮਾਨਾਂ ਨੂੰ ਖੁਸ਼ ਆਮਦੀਦ ਕਹਿਣਾ ਵਾ। ਗੇਨਜ਼ ਬੁੱਕ ਅਵਾਰਡ ਦੇ ਮੁਤਾਬਕ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਦੁਨੀਆ ਤੇ ਜੋੜ ਨਹੀਂ ਹੋਇਆ। 125 ਇਹਦੇ ਐਲਬਮ ਰਿਲੀਜ਼ ਹੋਏ ਆ ਜਿਹੜੇ ਆਲਮੀ ਰਿਕਾਰਡ ਦੇ ਵਿੱਚ ਆ। ਅਮਰੀਕਾ, ਬਰਤਾਨੀਆ, ਫਰਾਂਸ, ਜਾਪਾਨ, ਭਾਰਤ, ਪਾਕਿਸਤਾਨ ਖਾਨ ਸਾਹਿਬ ਦੀ ਫਨੀ ਖਿਦਮਤ ਨਾਲ ਖਾਨ ਸਾਹਿਬ ਨੂੰ ਤਗਮਿਆਂ ਨਾਲ, ਇਵਾਰਡ ਦੇ ਨਾਲ, ਅਸਨਾਦ ਦੇ ਨਾਲ, ਅਲਕਾਬਾਤ ਨਾਲ ਨਵਾਜ਼ਿਆ ਗਿਆ। ਮੌਲਾਨਾ ਅਬਦੁਲ ਮਜੀਦ ਐਡਵੋਕੇਟ ਲਿਖਦਾ ਆਪਣੀ ਕਿਤਾਬ ਸੀਰਤੁਲ ਨਬੀ ਅਜ਼ਬਦ ਵਿਸਾਲ ਕਿ ਨੁਸਰਤ ਫਤਿਹ ਅਲੀ ਖਾਨ ਨੂੰ ਹਜ਼ੂਰ ਪਾਕ ਦੀ ਜ਼ਿਆਰਤ ਹੋਈ ਸੀਗੀ। ਫਿਰ ਸੰਤਪੁਰਾ ਮੁਹੰਮਦ ਹੁਸੈਨ ਜ਼ਾਬਰੀਆ ਚਿਸ਼ਤੀਆ ਦੇ ਮਰੀਦ ਦੀਵਾਨ ਜੀ ਕਿਤਾਬ 'ਚ ਲਿਖਦੇ ਆ ਕਿ ਸਾਡੇ ਪੀਰਾਂ ਨੇ ਤਾਂ ਖਾਨ ਸਾਹਿਬ ਦੀ ਉਦੋਂ ਹੀ ਪੇਸ਼ਗੋਈ ਕਰ ਦਿੱਤੀ ਸੀਗੀ ਜਦੋਂ ਨਾਬਾਲਗ ਸੀਗੇ, ਕਿ ਸਾਰੀ ਦੁਨੀਆ ਤੇ ਇਹਦਾ ਕੋਈ ਜੋੜ ਨਹੀਂ ਹੋਣਾ, ਔਰ ਇਹਦਾ ਜੋੜ ਹੋਇਆ ਵੀ ਕੋਈ ਨਹੀਂ। ਫਿਰ ਸ਼ਾਇਰ ਅਹਿਮਦ ਰੂਬੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਕਿਤਾਬ 'ਚ ਲਿਖਦਾ ਕਿ ਜਦੋਂ ਅੱਲਾਹ ਤਾਲਾ ਦੀ ਹਮਦੋ ਸਨਾਹ ਬਿਆਨ ਕਰਦਾ, ਪੈਗੰਬਰਾਂ ਦੀਆਂ ਸ਼ਾਨਾਂ ਬਿਆਨ ਕਰਦਾ, ਵਲੀਆਂ ਦੀਆਂ ਸ਼ਾਨਾਂ ਬਿਆਨ ਕਰਦਾ, ਫਰਿਸ਼ਤੇ ਵੀ ਸੁਣਦੇ ਆ। ਇੱਕ ਇਹਦੀ ਜ਼ਿੰਦਗੀ ਦੇ ਮੁਤਲਕ ਕਿਤਾਬ ਛਾਇਆ ਹੋਈ ਆ, ਕਿਤਾਬ ਦਾ ਨਾਂ ਹੈਗਾ ਦੀ ਬੈਸਟ ਆਫ ਦੀ ਹੈਥ। ਫਿਲਮ ਬਣੀ ਆ ਨੁਸਰਤ ਫਤਿਹ ਅਲੀ ਖਾਨ ਸਾਹਿਬ। ਇਹ ਪਾਕਿਸਤਾਨੀਆਂ ਨੇ ਕਿਤਾਬਾਂ ਲਿਖੀਆਂ, ਬਾਹਰਲੇ ਮੁਲਕ ਵਾਲਿਆਂ ਨੇ ਵੀ ਕਿਤਾਬਾਂ ਲਿਖੀਆਂ। ਇੱਕ ਕੋਰੀਆ ਦੀ ਜ਼ੁਬਾਨ 'ਚ ਕਿਤਾਬ ਲੈ ਕੇ ਆਇਆ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਮੁਤਲਕ, ਜ਼ਿੰਦਗੀ ਦੇ ਮੁਤਲਕ ਕਿਤਾਬ ਲੈ ਕੇ ਆਇਆ। ਮੁਕੰਮਲ ਕੋਰੀਆ ਦੀ ਜ਼ੁਬਾਨ ਦੇ ਵਿੱਚ ਪਾਕਿਸਤਾਨੀ ਕਿਤਾਬ ਲੈ ਕੇ ਆਇਆ ਵਾ। ਖਾਨ ਸਾਹਿਬ ਦੀ ਬਰਸੀ ਵੀ ਮਨਾਈ ਜਾਂਦੀ ਹੈ, ਯੌਮੇ ਪੈਦਾਇਸ਼ ਵੀ ਮਨਾਇਆ ਜਾਂਦਾ। ਬਰਸੀ ਦਾ ਦਿਨ 16 ਅਗਸਤ ਆ ਤੇ ਪੈਦਾਇਸ਼ ਦਾ ਦਿਨ 13 ਅਕਤੂਬਰ ਆ। ਮਹਿਫਲਾਂ ਦਾ ਇਨਕਾਦ ਵੀ ਸਾਰਾ ਸਾਲ ਕੀਤਾ ਜਾਂਦਾ ਵਾ। ਮਹਿਫਲਾਂ ਦਾ ਇਨਕਾਦ ਅਕਵਾਲ ਨਕੀਬੀ ਸਾਹਿਬ ਕਰਦੇ ਆ, ਜਿਹੜੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਮੈਨੇਜਰ ਸੀਗੇ। ਜਿਹੜੇ ਸੈਕਟਰੀ ਸੀਗੇ ਨਾ ਮੁਹੰਮਦ ਬੂਟਾ ਸੀਗਾ। ਇਹਨਾਂ ਨੂੰ 24 ਸਾਲ ਦਾ ਅਰਸਾ ਹੋ ਗਿਆ ਅਕਵਾਲ ਨਕੀਬੀ ਸਾਹਿਬ ਨੂੰ ਖਾਨ ਸਾਹਿਬ ਦੇ ਮਜ਼ਾਰ ਤੇ ਮਹਿਫਲਾਂ ਦਾ ਇਨਕਾਦ ਕਰਦਿਆਂ ਨੂੰ। ਦਰਬਾਰ ਸ਼ਰੀਫ ਦੇ ਅਖਰਾਜਾਤ, ਮਹਿਫਲਾਂ ਦੇ ਅਖਰਾਜਾਤ ਅਕਵਾਲ ਨਕੀਬੀ ਸਾਹਿਬ ਕਰਦੇ ਆ। ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਬੇਗਮ ਦੀ ਕਬਰ ਆ, ਨਾਲ ਛੋਟਾ ਭਰਾ ਵਾ, ਨਾਲ ਤਾਏ ਦਾ ਬੇਟਾ ਵਾ, ਮਾਂ ਬਾਪ ਦੀ ਵੀ ਕਬਰ ਇਸੇ ਜਗ੍ਹਾ ਤੇ ਆ। ਇਹ 11 ਕਬਰਾਂ ਤੇ ਮਕਬਰਾ ਬਣ ਰਿਹਾ ਵਾ। ਇਹ ਜਿਹੜੇ ਤਮੀਰ ਆ ਤੇ 24 ਸਾਲ ਦਾ ਅਰਸਾ ਹੋ ਗਿਆ, ਤਮੀਰਾਤੀ ਕੰਮ ਸ਼ੁਰੂ ਆ। ਪਹਿਲੇ ਲੈਂਟਰ ਪਾਇਆ, ਫਿਰ ਫਾਈਬਰ ਦੀ ਛੱਤ ਪਈ, ਫਿਰ ਲੱਕੜੀ ਦੀ ਛੱਤ ਪਈ, ਆ ਹੁਣ ਨਵੀਂ ਤਮੀਰ ਸ਼ੁਰੂ ਆ। ਮੈਂ ਖਾਨ ਸਾਹਿਬ ਦੀਆਂ ਬਾਤਾਂ ਦਾ ਇਖਤਤਾਮ ਵੀ ਖਾਨ ਸਾਹਿਬ ਦੀ ਬਾਤ ਹੀ ਕਰਦਾ। ਮੇਰੀ ਬਖਸ਼ਿਸ਼ ਦਾ ਵਸੀਲਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ, ਜਿਹਨੇ ਆ ਕੇ ਗਰੀਬਾਂ ਦੀ ਬਾਹ ਫੜੀ।
ਜਿਸ ਵਕਤ ਤਬੂਤ ਇਸ ਕਬਰਸਤਾਨ ਦੇ ਵਿੱਚ ਆਇਆ ਨਾ, ਤਬੂਤ ਨਾਲ ਬਾਂਸ ਬੰਨੇ ਹੋਏ ਸੀ ਕਿਉਂਕਿ ਪੈਰ ਰੱਖਣ ਨੂੰ ਜਗ੍ਹਾ ਕੋਈ ਨਹੀਂ ਸੀਗੀ, ਇੱਕ ਦੂਜੇ ਨੂੰ ਉੱਪਰੋਂ ਫੜਾਉਂਦੇ ਗਏ। ਆ ਜਿਹੜਾ ਵਜ਼ੀਰ ਆਜ਼ਮ ਇਮਰਾਨ ਖਾਨ ਹੈ, ਇਹਨੇ ਬਾਂਸ ਫੜਿਆ ਹੋਇਆ ਸੀਗਾ, ਜਿਹਦੇ ਨਾਲ ਸੀਗਾ ਤਾਰਕ-ਅਜੀਜ਼, ਜਿਹੜਾ ਨਿਲਾਮ ਘਰ ਪੇਸ਼ ਕਰਦਾ ਸੀ। ਤਾਰਕ-ਅਜੀਜ਼ ਨੇ ਨਿਲਾਮ ਘਰ ਤੇ ਸਵਾਲ ਕੀਤਾ ਸੀਗਾ, ਕਹਿੰਦਾ ਉਹਨਾਂ ਦੋ ਹਸਤੀਆਂ ਦੇ ਨਾਂ ਦੱਸੋ ਜਿਨ੍ਹਾਂ ਦਾ ਦੁਨੀਆ ਤੇ ਜੋੜ ਨਹੀਂ ਹੋਇਆ। ਫਿਰ ਇੱਕ ਨੇ ਜਵਾਬ ਦਿੱਤਾ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ, ਜਿਹਦਾ ਗੁਲੂਕਾਰੀ ਮੋਸ਼ੇਕਾਰੀ ਦੇ ਵਿੱਚ ਜੋੜ ਨਹੀਂ ਹੋਇਆ। ਦੂਜਾ ਗਾਮਾ ਪਹਿਲਵਾਨ, ਉਹਦਾ ਭਲਵਾਨੀ ਦੀ ਜੋੜ ਕੋਈ ਨਹੀਂ ਸੀ। ਚੰਗਾ ਜੀ, ਬਹੁਤ 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 ਧੰਨਵਾਦ, ਮਿਹਰਬਾਨੀ। Okay,